अस्सलाम वालेकुम नाजरीन, भुलेखा टीवी दे नाल मैं आज़म तौकीर। नाजरीन, बाज़ चीज़ां इंजियां होंदियां ने जिहड़ियां सानू नज़र कुछ आ रहीआं होंदियां ने, लेकिन ਉਹ ਹੁੰਦੀਆਂ ਕੁਛ ਹੋਰ ਨੇ। ਪਿਛਲੇ ਦਿਨਾਂ ਨੌਸ਼ਹਿਰਾ ਵਿਰਕਾਂ ਦੇ ਵਿੱਚ ਦੋ ਤਾਲਬਾਤ ਭੈਣਾਂ ਕਤਲ ਹੁੰਦੀਆਂ ਨੇ। ਇਬਤਦਾਈ ਰਿਪੋਰਟ ਦੇ ਮੁਤਾਬਕ ਸਿਲਸਿਲਾ ਇਹ ਹੁੰਦਾ ਹੈ, ਵਕੂਆ ਇਹ ਹੁੰਦਾ ਹੈ ਕਿ ਨੌਸ਼ਹਿਰੇ ਵਿਰਕਾਂ ਦਾ ਇੱਕ ਰੈਸ਼ੀ ਹੈ ਜ਼ੁਲਫਕਾਰ ਮਾੜੇ ਜੇ ਘਰ ਦਾ ਵੇ, ਸ਼ਾਦੀ ਕਰਦਾ ਹੈ, ਦੋ ਬੇਟੀਆਂ ਪੈਦਾ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਮਾੜੇ ਹਾਲਾਤ ਕਾਰਨ ਉਹ ਸੋਚਦਾ ਹੈ ਕਿ ਮੈਂ ਅਨਪੜ੍ਹ ਵੀ ਹਾਂ ਔਰ ਹਾਲਾਤ ਵੀ ਮਾੜੇ ਨੇ, ਕਿਉਂ ਨਾ ਬਾਹਰ ਦੇ ਦੇਸ਼ ਚਲਾ ਜਾਵਾਂ ਤਾਂ ਕਿ ਜਿਹੜੀਆਂ ਮੇਰੀਆਂ ਬੱਚੀਆਂ ਨੇ ਇਹ ਪੜ੍ਹ ਲਿਖ ਜਾਣ ਔਰ ਇਹਨਾਂ ਦੇ ਨਸੀਬ ਜਿਹੜੇ ਨੇ ਉਹ ਸੰਵਰ ਜਾਣ। ਹਰ ਮਾਂ ਬਾਪ ਸੋਚਦਾ ਵੇ, ਸੋਚਣਾ ਵੀ ਚਾਹੀਦਾ ਵੇ। ਅੱਛਾ, ਉਹ ਪੈਸੇ ਇੱਕ ਦਿਨ ਫੜਾ ਕੇ ਉਹ ਬਾਹਰ ਦੇ ਮੁਲਕ ਚਲਾ ਜਾਂਦਾ ਹੈ। ਜਦੋਂ ਬਾਹਰ ਦੇ ਮੁਲਕ ਚਲਾ ਜਾਂਦਾ ਹੈ, ਵਕਤ ਗੁਜ਼ਰਦਾ ਜਾਂਦਾ ਹੈ, ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ, ਮਾੜਾ ਘਰ ਸੀ ਉਹ ਬਿਹਤਰੀ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਅੱਛਾ ਘਰ ਬਣ ਜਾਂਦਾ ਵੇ ਔਰ ਬੜਾ ਮਜ਼ਬੂਤ ਘਰ ਬਣਾਇਆ ਜਾਂਦਾ ਹੈ। ਜਿਹੜੀ ਚਾਰ ਦੀਵਾਰੀ ਹੈ ਉਹਦੇ ਉੱਤੇ ਤਾਰਾਂ, ਖਾਰਦਾਰ ਤਾਰਾਂ ਲਾਈਆਂ ਜਾਂਦੀਆਂ ਨੇ ਤਾਂ ਕਿ ਸੇਫਟੀ ਹੋਵੇ। ਪੈਸੇ ਦਾਣੇ ਅੱਛੇ ਆਉਣੇ ਸ਼ੁਰੂ ਹੋ ਜਾਂਦੇ ਨੇ। ਬੱਚੀਆਂ ਜਿਹੜੀਆਂ ਨੇ ਉਹ ਜਵਾਨ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਬਲਕਿ ਹੋ ਜਾਂਦੀਆਂ ਨੇ। ਵੱਡੀ ਉਹਦੀ ਬੇਟੀ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ MA ਵਿੱਚ ਔਰ ਛੋਟੀ ਬੇਟੀ ਜਿਹੜੀ ਹੈਗੀ ਹੈ ਉਹ FA ਦੀ ਸਟੂਡੈਂਟ ਹੈ ਔਰ ਪੰਜਾਬ ਕਾਲਜ ਵਿੱਚ ਪੜ੍ਹਦੀ ਹੈ। ਇਹਦਾ ਮਤਲਬ ਹੈ ਘਰ ਪੈਸਾ ਟਕਾ ਆ ਗਿਆ, ਇਸ ਵਾਸਤੇ ਕਿਸੇ ਅੱਛੇ ਇਦਾਰੇ 'ਚੋਂ ਪੜ੍ਹ ਰਹੀ ਹੈ। ਅੱਛਾ, ਪਿਛਲੇ ਦਿਨਾਂ ਵਾਕਿਆ ਕੀ ਹੁੰਦਾ ਹੈ, ਅਚਾਨਕ ਇਹ ਹੱਸਦੇ ਵਸਦੇ ਘਰ ਨੂੰ ਨਜ਼ਰ ਲੱਗਦੀ ਹੈ ਅਤੇ ਉਹ ਦੋਵੇਂ ਬੱਚੀਆਂ ਜਿਹੜੀਆਂ ਨੇ ਉਹ ਕਤਲ ਹੋ ਜਾਂਦੀਆਂ ਨੇ। ਜਦੋਂ ਉਹ ਘਰ ਦੇ ਵਿੱਚ ਦੋਵੇਂ ਬੱਚੀਆਂ ਦਿਨ ਦਿਹਾੜੇ ਕਤਲ ਹੁੰਦੀਆਂ ਨੇ, ਰਾਤ ਵੀ ਨਹੀਂ ਹੈ, ਦਿਨ ਦਿਹਾੜੇ ਕਤਲ ਹੋ ਜਾਂਦੀਆਂ ਨੇ। ਅਤੇ ਪਹਿਲੀ ਜਿਹੜੀ ਇਬਤਦਾਈ ਰਿਪੋਰਟ ਹੈ ਉਹ ਇਹ ਆਉਂਦੀ ਹੈ ਸਾਹਮਣੇ ਔਰ ਜ਼ੁਲਫਕਾਰ ਦੇ ਮੁਤਾਬਕ, ਯਾਨੀ ਮੁਦਈ ਮੁਕੱਦਮਾ, ਯਾਨੀ ਜਿਹਦੀਆਂ ਦੋਵੇਂ ਬੱਚੀਆਂ ਕਤਲ ਹੁੰਦੀਆਂ ਨੇ ਉਹਦੇ ਮੁਤਾਬਕ ਹੁੰਦਾ ਇਹ ਵੇ ਕਿ ਜਦੋਂ ਮੈਂ ਬਾਹਰ ਜਾਂਦਾ, ਪੈਸੇ ਕਮਾਉਣ ਲੱਗ ਪੈਂਦਾ, ਘਰ ਸ਼ਰ ਬਣਾ ਲੈਂਦਾ ਅਤੇ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਸਾਨੂੰ ਜੱਗਾ ਦਿਓ। 25 ਲੱਖ ਜੱਗੇ ਦੀਆਂ ਮੇਰੇ ਘਰ ਪਰਚੀਆਂ ਆਉਂਦੀਆਂ ਨੇ। ਮੈਂ ਪੁਲਿਸ ਨੂੰ ਇਨਫਾਰਮ ਕਰਨਾ ਵਾ ਕਿ ਮੇਰੇ ਕੋਲੋਂ ਕੋਈ ਲੋਕ ਜੱਗਾ ਮੰਗ ਰਹੇ ਨੇ ਔਰ ਇਹ ਪਰਚੀਆਂ ਨੇ, ਲੇਕਿਨ ਪੁਲਿਸ ਜਿਹੜੀ ਹੈ ਉਹ ਟਾਲ ਮਟੋਲ ਦਿੰਦੀ ਹੈ। ਉਸ ਤੋਂ ਬਾਅਦ ਫਿਰ ਉਹਦੇ ਮੁਤਾਬਕ, ਜ਼ੁਲਫਕਾਰ ਦੇ ਮੁਤਾਬਕ, ਮੇਰੇ ਘਰ 'ਤੇ ਫਾਇਰਿੰਗ ਵੀ ਹੁੰਦੀ ਹੈ। ਉਹੀ ਬਦਮਾਸ਼ ਲੋਕ ਜਿਹੜੇ ਨੇ ਉਹ ਫਾਇਰਿੰਗ ਕਰਦੇ ਨੇ ਕਿ ਸਾਨੂੰ ਜੱਗਾ ਦਿਓ। ਮੈਂ ਫਿਰ ਪੁਲਿਸ ਕੋਲ ਜਾਂਦਾ ਵਾਂ, ਮੁਤਲਕਾ ਕੋਲ, ਔਰ ਜਾ ਕੇ ਕਹਿਣਾ ਵਾਂ ਕਿ ਜਨਾਬ ਮੇਰੇ ਨਾਲ ਕੋਈ ਵੱਡਾ ਕੰਮ ਹੋ ਸਕਦਾ ਵੇ, ਲਿਹਾਜ਼ਾ ਇਹ ਮੁਲਜ਼ਮ ਜਿਹੜੇ ਨੇ ਇਹਨਾਂ ਨੂੰ ਟਰੇਸ ਕਰੋ ਅਤੇ ਫੜੋ। ਲੇਕਿਨ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਜਨਾਬ ਇਹ ਕੋਈ ਕਰਾਚੀ ਨਹੀਂ ਹੈ, ਨੌਸ਼ਹਿਰਾ ਵਿਰਕਾਂ ਵਿੱਚ ਪਿੰਡ ਥਾਂ ਵਿੱਚ, ਇੱਥੇ ਕਿਹੜੀਆਂ ਪਰਚੀਆਂ ਅਤੇ ਕਿਹੜਾ ਜੱਗਾ, ਐਵੇਂ ਤੇਰੇ ਨਾਲ ਕੋਈ ਮਜ਼ਾਕ ਕਰ ਰਿਹਾ। ਲਿਹਾਜ਼ਾ ਮੈਂ ਫਿਰ ਵੀ ਆਪਣੇ ਘਰ ਦੀ ਸੇਫਟੀ ਵਾਸਤੇ ਦੋ ਗਨਮੈਨ ਜਿਹੜੇ ਨੇ ਪ੍ਰਾਈਵੇਟ ਉਹ ਰੱਖ ਲੈਂਦਾ ਵਾਂ ਕਿਸੇ ਕੰਪਨੀ ਕੋਲੋਂ ਲੈ ਕੇ। ਇੱਕ ਰਾਤ ਨੂੰ ਡਿਊਟੀ ਦਿੰਦਾ ਹੈ ਔਰ ਇੱਕ ਦਿਨ ਨੂੰ ਡਿਊਟੀ ਦਿੰਦਾ ਹੈ। ਵਕਤ ਗੁਜ਼ਰਦਾ ਜਾ ਰਿਹਾ ਵੇ ਅਤੇ ਜਦੋਂ ਮੈਂ ਫੀਲ ਕੀਤਾ ਕਿ ਐਸੀ ਕੋਈ ਗੱਲ ਨਹੀਂ, ਵਾਕਈ ਹੋ ਸਕਦਾ ਐਵੇਂ ਕਿਸੇ ਨੇ ਮੇਰੇ ਨਾਲ ਸ਼ਰਾਰਤ ਹੀ ਕੀਤੀ ਹੋਵੇ, ਅਤੇ ਮੈਂ ਗਨਮੈਨ ਹਟਾ ਦਿੰਦਾ ਵਾਂ। ਥੋੜ੍ਹੇ ਦਿਨ ਪਹਿਲੇ ਉਹ ਕਹਿੰਦਾ ਜੀ ਕਿ ਮੇਰੀਆਂ ਬੱਚੀਆਂ ਜਿਹੜੀਆਂ ਨੇ ਉਹ ਫੋਨ ਕਰਦੀਆਂ ਨੇ ਕਿ ਪਾਪਾ ਇਸ ਵਾਰੀ ਜਿਹੜਾ ਨਾ ਈਦ ਤੁਸੀਂ ਸਾਡੇ ਨਾਲ ਗੁਜ਼ਾਰਨੀ ਹੈ, ਲਿਹਾਜ਼ਾ ਤੁਸੀਂ ਵਤਨ ਵਾਪਸ ਆਓ ਅਤੇ ਈਦ ਰਲ ਕੇ ਕਰੀਏ, ਈਦ ਤੋਂ ਬਾਅਦ ਤੁਸੀਂ ਚਲੇ ਜਾਣਾ। ਜ਼ੁਲਫਕਾਰ ਵਾਪਸ ਨੌਸ਼ਹਿਰਾ ਵਿਰਕਾਂ ਆ ਜਾਂਦਾ ਹੈ ਉਹਦੇ ਬਕੌਲ ਕਿ ਈਦ ਦੀ ਸ਼ਾਪਿੰਗ ਵਾਸਤੇ ਮੈਂ ਅਤੇ ਮੇਰੀ ਬੀਵੀ ਰਲ ਕੇ ਅਸੀਂ ਪਹਿਲੇ ਬੈਂਕ ਜਾਂਦੇ ਹਾਂ, ਉੱਥੋਂ ਜਾ ਕੇ ਅਸੀਂ ਪੈਸੇ ਕਢਾਉਂਦੇ ਹਾਂ, ਪੈਸੇ ਕਢਾ ਕੇ ਵਾਪਸ ਘਰ ਆ ਜਾਂਦੇ ਹਾਂ। ਕੁਝ ਪੈਸੇ ਘਰ ਆਪਣੀਆਂ ਬੇਟੀਆਂ ਨੂੰ ਦੇ ਦਿੰਦੇ ਹਾਂ, ਕੁਝ ਨਾਲ ਲੈਂਦੇ ਹਾਂ ਅਤੇ ਅਸੀਂ ਸ਼ਾਪਿੰਗ ਕਰਨ ਵਾਸਤੇ ਬਾਜ਼ਾਰ ਚਲੇ ਜਾਂਦੇ ਹਾਂ। ਜਦੋਂ ਬਾਜ਼ਾਰ ਜਾਂਦੇ ਹਾਂ ਉੱਥੇ ਜਾ ਕੇ ਮੇਰੇ ਜ਼ਿਹਨ 'ਚ ਇਹ ਗੱਲ ਆਉਂਦੀ ਹੈ ਕਿ ਬੱਚੀਆਂ ਨੂੰ ਵੀ ਪੁੱਛ ਲਵਾਂ, ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੈ ਅਤੇ ਉਹ ਅਸੀਂ ਖਰੀਦ ਕੇ ਲੈਂਦੇ ਜਾਈਏ। ਮੈਂ ਘਰ ਬੱਚੀਆਂ ਨੂੰ ਫੋਨ ਕਰਨਾ, ਬੱਚੀਆਂ ਫੋਨ ਨਹੀਂ ਚੁੱਕਦੀਆਂ। ਮੈਂ ਦੂਜੀ ਬੇਟੀ ਨੂੰ ਕਾਲ ਕੀਤੀ ਹੈ, ਉਹਨੇ ਵੀ ਕਾਲ ਨਹੀਂ ਸੁਣੀ। 8-10 ਕਾਲਾਂ ਕਰਨ ਤੋਂ ਬਾਅਦ ਹਾਲਾਤ ਮਸ਼ਕੂਕ ਜਿਹੇ ਹੋਏ ਨੇ, ਜਾਂ ਮੈਂ ਸੋਚਿਆ ਕਿ ਦਿਨ ਦਿਹਾੜੇ ਸੁੱਤੀਆਂ ਤਾਂ ਨਹੀਂ ਹੋ ਸਕਦੀਆਂ, ਕਿਉਂ ਨਹੀਂ ਫੋਨ ਸੁਣ ਰਹੀਆਂ। ਅਤੇ ਮੈਂ ਗੁਆਂਢੀਆਂ ਦਾ ਘਰ ਹੈ ਚੀਮਿਆਂ ਦਾ, ਉਹਨਾਂ ਨੂੰ ਕਾਲ ਕੀਤੀ ਔਰ ਉਹ ਚੀਮੇ ਜਿਹੜੇ ਹੈਗੇ ਨੇ ਜਾਂ ਉਹ ਪੜੋਸੀ ਜਿਹੜੇ ਨੇ ਉਹ ਜ਼ੁਲਫਕਾਰ ਦੇ ਘਰ ਜਾਂਦੇ ਨੇ, ਜਾ ਕੇ ਵੇਖਦੇ ਨੇ ਕਿ ਉਹ ਦੋਵੇਂ ਕੁੜੀਆਂ ਇੱਕ ਕਮਰੇ ਦੇ ਵਿੱਚ ਕਤਲ ਹੋਈਆਂ ਪਈਆਂ ਨੇ। ਉਹਨੂੰ ਜ਼ੁਲਫਕਾਰ ਨੂੰ ਕਾਲ ਕਰਦੇ ਨੇ ਕਿ ਤੇਰੀਆਂ ਬੇਟੀਆਂ ਤਾਂ ਕਤਲ ਹੋਈਆਂ ਪਈਆਂ ਨੇ। ਖੈਰ ਉਹ ਮੀਆਂ ਬੀਵੀ ਵਾਪਸ ਆ ਜਾਂਦੇ ਨੇ ਘਰ। ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ, ਪੁਲਿਸ ਆਉਂਦੀ ਹੈ, ਡੈੱਡ ਬਾਡੀਜ਼ ਨੂੰ ਉੱਥੋਂ ਲੈਂਦੀ ਹੈ ਅਤੇ ਹਸਪਤਾਲ ਪਹੁੰਚਾ ਦਿੰਦੀ ਹੈ ਪੋਸਟਮਾਰਟਮ ਲਈ। ਸ਼ਵਾਹਿਦ ਵਗੈਰਾ ਉੱਥੋਂ ਇਕੱਠੇ ਕਰਦੀ ਹੈ ਅਤੇ ਚਲੀ ਜਾਂਦੀ ਹੈ। ਉਸ ਤੋਂ ਬਾਅਦ ਨਾਲ ਹੀ ਦੂਸਰੇ ਦਿਨ ਜ਼ੁਲਫਕਾਰ ਇੱਕ TV ਨੂੰ ਇੰਟਰਵਿਊ ਦੇ ਰਿਹਾ ਹੁੰਦਾ ਕਿ ਇਹ ਵਕੂਆ ਮੇਰੇ ਨਾਲ ਇੰਜ ਹੋਇਆ। ਇਹ ਟੋਟਲ ਕਹਾਣੀ ਸੁਣਾਉਂਦਾ ਹੈ। ਉਹ ਕਹਾਣੀ, ਉਹ ਜਦੋਂ ਵੀਡੀਓ ਮੈਂ ਵੇਖੀ ਹੈ ਨਾ ਜੀ, ਉਸ ਵੀਡੀਓ ਦੇ ਵਿੱਚ ਮੈਨੂੰ ਇੱਕ ਚੀਜ਼ ਫੀਲ ਹੋਈ, ਲੇਕਿਨ ਮੈਂ ਉਸ ਗੱਲ ਨੂੰ ਲੁਕਾ ਇਸ ਤੋਂ ਗਿਆ ਕਿ ਇੱਕ ਬੰਦੇ ਦੀਆਂ ਦੋ ਧੀਆਂ ਕਤਲ ਹੋਈਆਂ ਪਈਆਂ ਨੇ। ਇਸ ਮੌਕੇ ਉੱਤੇ ਇੱਕ ਅਜੀਬੋ ਗਰੀਬ ਜੀ ਗੱਲ ਕਰ ਦੇਣਾ ਬੜੀ ਦੁੱਖ ਵਾਲੀ ਗੱਲ ਹੋਏਗੀ। ਉਹ ਅਜੀਬੋ ਗਰੀਬ ਗੱਲ ਕੀ ਹੈ ਕਿ ਜਦੋਂ ਜ਼ੁਲਫਕਾਰ ਉਸ TV ਐਂਕਰ ਨਾਲ ਗੱਲ ਕਰ ਰਿਹਾ ਸੀ, ਉਦੋਂ ਉਹ ਇੰਨੇ ਨਾਰਮਲ ਹਾਲਾਤ ਦੇ ਵਿੱਚ ਗੱਲ ਕਰ ਰਿਹਾ ਸੀ ਜਿਵੇਂ ਉਹਦੀਆਂ ਦੋ ਨੌਜਵਾਨ ਧੀਆਂ ਕਤਲ ਨਹੀਂ ਹੋਈਆਂ, ਸਗੋਂ ਕੋਈ ਬੱਕਰੀ ਚੋਰੀ ਹੋ ਗਈ ਹੈ। ਬਿਲਕੁਲ ਨਾਰਮਲ ਜਿਹਾ ਹੈ ਸੀ, ਜਿਹਦੇ ਘਰ ਦੇ ਵਿੱਚ
ਦੋ ਮੌਤਾਂ ਹੋ ਜਾਣ, ਕਤਲ ਹੋ ਜਾਣ, ਸਖੀਆਂ ਧੀਆਂ ਕਤਲ ਹੋ ਜਾਣ, ਔਰ ਉਹੋ ਹੀ ਜ਼ਿੰਦਗੀ ਦਾ ਸਾਰਾ ਕੁਝ ਹੋਵੇ, ਯਾਨੀ ਬੱਚਾ ਕੋਈ ਨਹੀਂ ਹੈਗਾ, ਧੀਆਂ ਹੀ ਧੀਆਂ ਹੈ ਨੇ, ਤਾਂ ਦੋਵੇਂ ਕਤਲ ਹੋ ਗਈਆਂ ਨੇ, ਦੋਵੇਂ ਜਵਾਨ ਨੇ। ਉਸ ਘਰ ਦਾ ਜਾਂ ਉਸ ਬਾਪ ਦਾ ਤੇ ਕੋਈ ਹਾਲ ਹੀ ਨਹੀਂ ਹੁੰਦਾ, ਉਹਦੇ ਕੋਲ ਤੇ ਕੁਛ ਦਿਨ ਤੱਕ ਗੱਲ ਵੀ ਨਹੀਂ ਹੋ ਸਕਦੀ। ਲੇਕਿਨ ਉਹ ਐਡੇ ਨਾਰਮਲ ਹਾਲਾਤ ਦੇ ਵਿੱਚ ਗੁਫ਼ਤਗੂ ਕਰ ਰਿਹਾ, ਇੰਜ ਦੇ ਮਾਹੌਲ 'ਚ ਗੱਲ ਕਰ ਰਿਹਾ ਕਿ ਜਿਵੇਂ ਕੋਈ ਐਡਾ ਵੱਡਾ ਵਾਕਿਆ ਨਹੀਂ ਹੋਇਆ ਜੀ, ਇੰਜ 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 ਹੋਇਆ, ਇੰਜ ਬੰਦੇ ਆਏ ਨੇ ਤੇ ਉਹ ਮਾਰ ਕੇ ਚਲੇ ਗਏ ਨੇ, ਮੈਨੂੰ ਪਤਾ ਨਹੀਂ ਲੱਗਿਆ। ਖੈਰ, ਮੈਂ ਇਹ ਗੱਲ ਜਿਹੜੀ ਹੈ ਨਾ ਇਹ ਛੁਪਾ ਗਿਆ, ਇਸ ਵਾਸਤੇ ਛੁਪਾ ਗਿਆ ਕਿ ਯਾਰ ਇਹ ਗੱਲ ਲੱਗ ਤਾਂ ਮੈਨੂੰ ਇੰਜ ਰਿਹਾ ਵੀ ਇਹਦੇ ਵਿੱਚ ਕੁਝ ਗੜਬੜੀ ਹੈ। ਲੇਕਿਨ ਅਗਰ ਇਹ ਮੈਂ ਗੱਲ ਇਸ ਮੌਕੇ ਉੱਤੇ ਕਰਾਂਗਾ, ਵੀਡੀਓ ਉਸ ਬੰਦੇ ਤੱਕ ਪਹੁੰਚੇਗੀ ਤਾਂ ਉਹਨੂੰ ਬਹੁਤ ਤਕਲੀਫ ਹੋਏਗੀ ਕਿ ਮੇਰੀਆਂ ਧੀਆਂ ਕਤਲ ਹੋਈਆਂ ਪਈਆਂ ਨੇ ਤੇ ਇਹ ਇੱਕ ਭਾਈ ਲਾਹੌਰ ਬਹਿ ਕੇ ਮੇਰੇ ਤੇ ਵਿਲਾਗ ਕਰ ਰਿਹਾ ਵੇ ਔਰ ਕਿੱਦਾਂ ਦੀ ਗੱਲ ਕਰ ਰਿਹਾ ਵੇ। ਖੈਰ, ਹੁਣ ਜਨਾਬ ਅਲੀ ਸੂਰਤ ਹਾਲ ਬਿਲਕੁਲ ਮੁਖਤਲਿਫ ਨਜ਼ਰ ਆਈ ਹੈ। ਕਹਾਣੀ ਜਿਹੜੀ ਹੈ ਉਹਨੇ ਬਿਲਕੁਲ ਇੱਕ ਨਵਾਂ ਮੋੜ ਲੈ ਲਿਆ। ਨਵਾਂ ਮੋੜ ਕੀ ਲਿੱਤਾ ਹੈ ਉਹ ਤੁਹਾਡੇ ਸਾਹਮਣੇ ਰੱਖਣੇ ਆ ਕਿ ਰਿਸ਼ਤਿਆਂ ਤੋਂ ਲੋਕਾਂ ਦਾ ਇਤਬਾਰ ਹੀ ਉੱਠ ਜਾਏ। ਇਹ ਕਹਾਣੀ ਇੰਜ ਦੀ ਸ਼ਕਲ ਇਖਤਿਆਰ ਕਰ ਗਈ ਹੈ ਕਿ ਮਾਂ ਪਿਓ ਤੋਂ ਵੱਡਾ ਕਿਹੜਾ ਰਿਸ਼ਤਾ ਹੁੰਦਾ ਹੈ, ਧੀਆਂ ਤੋਂ ਵੱਡਾ ਕਿਹੜਾ ਰਿਸ਼ਤਾ ਹੁੰਦਾ ਹੈ। ਜਦੋਂ ਧੀਆਂ ਔਰ ਮਾਂ ਪਿਓ ਇੱਕ ਦੂਜੇ ਦਾ ਕਾਤਲ ਬਣ ਜਾਣ ਤੇ ਮੇਰਾ ਖਿਆਲ ਹੈ ਕਿਹੜੇ ਰਿਸ਼ਤੇ ਤੇ ਬੰਦਾ ਇਤਬਾਰ ਕਰ ਸਕਦਾ ਹੈ। ਭਰਾਵਾਂ ਤੇ ਚਲੋ ਹੁੰਦਾ ਹੈ ਜੀ, ਕੋਈ ਜ਼ਮੀਨ ਵੰਡਣਗੇ, ਕੋਈ ਇਹ ਉਹ, ਬੇਟੀਆਂ ਵਿਚਾਰੀਆਂ ਨੇ ਕਿਹੜੀ ਜ਼ਮੀਨ ਵੰਡਣੀ ਹੁੰਦੀ ਹੈ, ਜਾਂ ਮਾਂ ਪਿਓ ਨੇ ਬੇਟੀਆਂ ਕੋਲੋਂ ਕੀ ਖੋਹ ਲੈਣਾ ਹੁੰਦਾ ਹੈ ਜਾਂ ਕੀ ਉਹਨਾਂ ਕੋਲ ਲੁਕਾ ਕੇ ਰੱਖ ਲੈਣਾ ਹੁੰਦਾ ਹੈ। ਬਹਰਹਾਲ ਜੋ ਸੱਚੀ ਕਹਾਣੀ ਹੈ ਔਰ ਜੋ ਅਸਲ ਕਹਾਣੀ ਸਾਹਮਣੇ ਆਈ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ, ਔਰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਵਾਕਿਆ ਹੋਇਆ ਕੀ ਹੁੰਦਾ ਹੈ। ਜਨਾਬ ਕਿ ਜ਼ੁਲਫਕਾਰ ਬਾਹਰ ਦੇ ਮੁਲਕ ਚਲਾ ਜਾਂਦਾ ਹੈ, ਬੀਵੀ ਜਵਾਨ ਹੈ, ਬੱਚੀਆਂ ਛੋਟੀਆਂ ਨੇ, ਉਹ ਉੱਥੋਂ ਜਾ ਕੇ ਪੈਸੇ ਕਮਾਉਣੇ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਉਹਦੀ ਜਿਹੜੀ ਬੀਵੀ ਹੈ ਉਹ ਕਿਸੇ ਬੰਦੇ ਨਾਲ ਰਿਲੇਸ਼ਨ ਵਿੱਚ ਆ ਜਾਂਦੀ ਹੈ, ਉਹਦੇ ਨਾਲ ਨਾਜਾਇਜ਼ ਤਾਲੁਕਾਤ ਬਣਾ ਲੈਂਦੀ ਹੈ। ਅੱਛਾ, ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਉਹ ਬਾਹਰ ਦੇ ਮੁਲਕ ਬੈਠਾ ਹੈ, ਉਹ ਇੱਥੇ ਆਪਣੇ ਗੁਲ ਖਿਲਾਉਂਦੀ ਔਰ ਮੌਜਾਂ ਕਰਦੀ ਫਿਰਦੀ ਹੈ। ਬੱਚੀਆਂ ਜਵਾਨ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਵੇਲਾ ਗੁਜ਼ਰਦਾ ਜਾਂਦਾ, ਵੇਲੇ ਨੇ ਤੇ ਗੁਜ਼ਰਨਾ ਹੀ ਹੁੰਦਾ ਵੇ, ਔਰ ਬੱਚੀਆਂ ਜਵਾਨ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਅੱਛਾ, ਹੁੰਦਾ ਹੈ ਵੇ ਕਿ ਵਾਲਦੈਨ ਜੋ ਕੁਝ ਕਰਦੇ ਹੋਣ, ਘਰ ਦੇ ਵੱਡੇ ਜੋ ਕੁਝ ਕਰਦੇ ਹੋਣ, ਬੱਚੇ ਉਹ ਕੁਝ ਸਿੱਖਦੇ ਨੇ, ਬੱਚੇ ਕਾਪੀ ਕਰਦੇ ਨੇ। ਬੱਚਿਆਂ ਦਾ ਬਾਜ਼ ਔਕਾਤ ਕੋਈ ਟੀਚਰ ਰੋਲ ਮਾਡਲ ਹੁੰਦਾ ਹੈ, ਬਾਜ਼ ਔਕਾਤ ਵਾਲਿਦ ਰੋਲ ਮਾਡਲ ਹੁੰਦਾ ਹੈ, ਬਾਜ਼ ਔਕਾਤ ਵਾਲਦਾ ਜਿਹੜੀ ਹੈ ਉਹ ਰੋਲ ਮਾਡਲ ਹੁੰਦੀ ਹੈ, ਤੋ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਬੱਚੀਆਂ ਜਦੋਂ ਇਹ ਵੇਖਦੀਆਂ ਨੇ ਕਿ ਮਾਂ ਸਾਡੀ ਕਿਹੜੇ ਕੰਮ ਕਰਨ ਰਹੀ ਹੈ, ਵੱਡੀ ਬੱਚੀ ਦਾ ਹੌਸਲਾ ਵੱਧਦਾ ਹੈ, ਉਹ ਇਹ ਸੋਚਦੀ ਹੈ ਕਿ ਜੇ ਮਾਂ ਕਿਸੇ ਨਾਲ ਰਿਲੇਸ਼ਨ ਵਿੱਚ ਆ ਸਕਦੀ ਹੈ ਤੇ ਮੈਂ ਕਿਉਂ ਨਹੀਂ ਆ ਸਕਦੀ। ਸੋ ਉਹ ਵੱਡੀ ਬੱਚੀ ਜਿਹੜੀ ਹੈ, ਜਿਹਦਾ ਨਾਂ ਹੈਗਾ ਤਾਨੀਆ ਔਰ ਉਹ MA ਦੀ ਸਟੂਡੈਂਟ ਹੈ, ਉਹ ਨੌਸ਼ਹਿਰੇ ਦੇ ਨਾਲ ਇੱਕ ਪਿੰਡ ਹੈ ਆਬਦਾਬਾਦ, ਉੱਥੋਂ ਦੇ ਇੱਕ ਮੁੰਡੇ ਨਾਲ ਰਿਲੇਸ਼ਨ ਵਿੱਚ ਆ ਜਾਂਦੀ ਹੈ। ਰਿਲੇਸ਼ਨ ਵਿੱਚ ਆਉਣ ਤੋਂ ਬਾਅਦ ਉਹ ਆਸ਼ਕੀ ਚੱਲਦੀ ਰਹਿੰਦੀ ਹੈ। ਕੋਈ 2 ਸਾਲ ਪਹਿਲੇ ਉਹ ਕੁੜੀ ਚੋਰੀ ਛੁਪੇ ਘਰਦਿਆਂ ਤੋਂ ਦੱਸਿਓ ਬਗੈਰ ਉਸ ਮੁੰਡੇ ਨਾਲ ਨਿਕਾਹ ਕਰ ਲੈਂਦੀ। ਲੇਕਿਨ ਪਿਓ ਨੂੰ ਇਸ ਸਾਰੀ ਸੂਰਤ ਹਾਲ ਦਾ ਕੋਈ ਪਤਾ ਨਹੀਂ, ਨਾ ਆਪਣੀ ਬੀਵੀ ਦੇ ਹਵਾਲੇ ਨਾਲ ਤੇ ਨਾ ਹੀ ਆਪਣੀਆਂ ਬੱਚੀਆਂ ਦੇ ਹਵਾਲੇ ਨਾਲ। ਉਹ ਤੇ ਨਿਮਾਣਾ ਉੱਥੋਂ ਆਉਂਦਾ ਸੀ, ਆ ਕੇ ਮਿਲ ਮਿਲਾ ਕੇ 10-20 ਦਿਨ ਮਹੀਨਾ ਛੁੱਟੀ ਗੁਜ਼ਾਰ ਕੇ ਫਿਰ ਵਾਪਸ ਚਲਾ ਜਾਂਦਾ ਸੀ। ਪੈਸੇ ਕਮਾ ਕਮਾ ਕੇ ਘੱਲੀ ਜਾ ਰਿਹਾ ਸੀ ਤੇ ਪਿੱਛੇ ਮੌਜਾਂ ਲੱਗੀਆਂ ਸਨ। ਅੱਛਾ, ਉਹ ਜਦੋਂ ਨਿਕਾਹ ਕਰ ਲੈਂਦੀ ਹੈ, ਜ਼ਾਹਿਰ ਮਾਂ ਨੂੰ ਪਤਾ ਚੱਲ ਜਾਂਦਾ ਹੈ ਔਰ ਉਹ ਇੱਕ ਦੂਜੇ ਦੀਆਂ ਹਮਰਾਜ਼ ਹੋ ਜਾਂਦੀਆਂ ਨੇ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਇੱਕ ਮੋੜ ਐਸਾ ਹੁੰਦਾ ਹੈ ਕਿ ਉਹ ਬੱਚੀ ਵੱਡੀ ਜਿਹੜੀ ਤਾਨੀਆ ਹੈ ਉਹ ਮਾਂ ਨੂੰ ਕਹਿੰਦੀ ਹੈ ਕਿ ਗੱਲ ਇਹ ਵੇ ਕਿ ਹੁਣ ਤੂੰ ਪਿਓ ਮੇਰੇ ਨੂੰ ਨੇ ਸਾਰਾ ਕੁਝ ਦੱਸ ਦੇ ਕਿ ਮੈਂ ਨਿਕਾਹ ਕਰ ਲਿਆ, ਲਿਹਾਜ਼ਾ ਮੇਰੀ ਰੁਖਸਤੀ ਕਰ ਦਿਓ, ਮੈਨੂੰ ਟੋਰ ਦਿਓ। ਇਸ ਗੱਲ ਤੋਂ ਮਾਂ ਬੇਟੀ 'ਚ ਇਖਤਲਾਫਾਤ ਸ਼ੁਰੂ ਹੋ ਜਾਂਦੇ ਨੇ। ਮਾਂ ਉਹਦੀ ਕਹਿੰਦੀ ਹੈ ਕਿ ਨਹੀਂ, ਇੰਜ ਉਹਨੇ ਨਾ ਮੰਨਣਾ ਹੈ ਔਰ ਨਾ ਇਸ ਤਰ੍ਹਾਂ ਹੋਣਾ ਹੈ, ਮਾਮਲਾ ਬੜਾ ਖ਼ਰਾਬ ਹੋ ਜਾਣਾ ਹੈ, ਲਿਹਾਜ਼ਾ ਇਸ ਤਰ੍ਹਾਂ ਨਹੀਂ ਮੁਮਕਿਨ। ਇੱਥੋਂ ਉਹਨਾਂ ਮਾਵਾਂ ਬੇਟੀਆਂ ਦੇ ਆਪਸ ਵਿੱਚ ਚੱਕਲ ਸ਼ੁਰੂ ਹੋ ਜਾਂਦੀ ਹੈ, ਘਰ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਹੁਣ ਉਹ ਜਿਹੜੀ ਬੱਚੀ ਹੈ ਵੱਡੀ, ਜਿਹੜੀ MA ਦੀ ਸਟੂਡੈਂਟ ਸੀ, ਉਹਨੇ ਮਾਂ ਨੂੰ ਕਿਹਾ ਕਿ ਠੀਕ ਹੈ, ਅਗਰ ਤੂੰ ਇਹ ਮੇਰਾ ਸਾਥ ਨਹੀਂ ਦਿੰਦੀ ਤੇ ਮੈਂ ਵੀ ਆਪਣੇ ਪਿਓ ਨੂੰ ਦੱਸਣੀ ਆ ਕਿ ਤੂੰ ਕਿੰਨਿਆਂ ਸਾਲਾਂ ਤੂੰ ਕਿਹਦੇ ਨਾਲ ਨਜਾਇਜ਼ ਤਾਲੁਕਾਤ ਕਾਇਮ ਕਰਕੇ ਲੱਗੀ ਫਿਰਨੀ ਹੈ। ਮਾਂ ਪਰੇਸ਼ਾਨ ਹੋ ਜਾਂਦੀ ਹੈ ਕਿ ਮੈਂ ਹੁਣ ਕੀ ਕਰਾਂ, ਮੈਂ ਤਾਂ ਫਸ ਗਈ ਹਾਂ। ਉਹ ਫਿਰ ਇੱਕ ਨਵਾਂ ਪੈਂਤਰਾ ਸੋਚਦੀ ਹੈ ਕਿ ਕਿਉਂ ਨਾ ਇਸ ਕੁੜੀ ਨੂੰ ਰਸਤੇ 'ਚੋਂ ਹਟਾ ਦਿੱਤਾ ਜਾਵੇ ਤਾਂ ਕਿ ਇਹ ਜਿਹੜੀ ਮੇਰਾ ਤਾਲੁਕ ਹੈ ਇਹਦਾ ਪਤਾ ਮੇਰੇ ਬੰਦੇ ਤੱਕ ਨਾ ਚੱਲੇ। ਬੰਦਾ ਛੁੱਟੀ ਗੁਜ਼ਾਰਨ ਲਈ ਵਾਪਸ ਆਉਂਦਾ ਹੈ ਆਪਣੇ ਪਿੰਡ ਯਾਨੀ ਨੌਸ਼ਹਿਰਾ ਵਿਰਕਾਂ। ਜਦੋਂ ਆਉਂਦਾ ਹੈ, ਇਸ ਤੋਂ ਪਹਿਲੇ ਕਿ ਧੀ ਆਪਣੀ ਮਾਂ ਬਾਰੇ ਆਪਣੇ ਪਿਓ ਨੂੰ ਕੋਈ ਦੱਸਦੀ ਕਿ ਮਾਂ ਮੇਰੀ ਇੰਜ ਦੇ ਕੰਮ ਕਰਦੀ ਹੈ ਜਾਂ ਇਹ ਸੂਰਤ ਹਾਲ ਹੈ, ਬੀਵੀ ਜਿਹੜੀ ਹੈ ਉਹ ਆਪਣੇ ਬੰਦੇ ਨੂੰ ਦੱਸਦੀ ਹੈ ਕਿ ਇਹ ਬੇਟੀ ਸਾਡੀ ਹੋ ਗਈ ਹੈ ਖਰਾਬ, ਤੂੰ ਇੱਥੇ ਕੋਈ ਨਹੀਂ ਸੀ, ਇਹ ਸਟੂਡੈਂਟ ਲਾਈਫ ਦੇ ਵਿੱਚ ਇਹਨੇ ਕਿਸੇ ਨਾਲ ਤਾਲੁਕਾਤ ਬਣਾ ਲਏ ਨੇ ਤੇ ਇਹਨੇ ਚੋਰੀ ਨਿਕਾਹ ਕਰ ਲਿਆ ਤੇ ਸਾਡੀ ਬੜੀ ਬੇਇੱਜ਼ਤੀ ਹੈ, ਸਾਡੀ ਇਹ ਗੈਰਤ ਦਾ ਮਸਲਾ ਹੈਗਾ, ਲਿਹਾਜ਼ਾ ਚਾਹੀਦਾ ਹੈ ਕਿ ਇਹਨੂੰ ਰਸਤੇ 'ਚੋਂ ਖ਼ਤਮ ਕਰ ਦਿੱਤਾ ਜਾਵੇ ਤਾਂ ਕਿ ਇਹ ਗੱਲ ਇੱਥੇ ਹੀ ਮੁੱਕ ਜਾਵੇ ਤੇ ਸਾਡੀ ਇੱਜ਼ਤ ਦਾ ਜਨਾਜ਼ਾ ਨਾ ਨਿਕਲੇ। ਜਦੋਂ ਉਹ ਆਪਣੇ ਖਾਵੰਦ ਨੂੰ ਇਹ ਦੱਸਦੀ ਹੈ ਕਿ ਇਹ ਸਾਰਾ ਕੁਝ ਮਾਮਲਾ ਇਸ ਤਰ੍ਹਾਂ ਚੱਲ ਰਿਹਾ ਵੇ, ਉਸ ਤੋਂ ਬਾਅਦ ਖਾਵੰਦ ਜਿਹੜਾ ਹੈਗਾ ਉਹ ਬਜਾਏ ਬੇਟੀ ਨੂੰ ਪੁੱਛਣ ਦੇ, ਬਜਾਏ ਤਸਦੀਕ ਕਰਨ ਦੇ, ਉਹਦੀ ਗੱਲ ਤੇ ਜ਼ਾਹਿਰ ਹੈ ਉਹਦੀ ਜੀਵਨ ਸਾਥੀ ਸੀ, ਇੱਕ ਅਰਸਾ ਰਲ ਕੇ ਉਹਨਾਂ ਗੁਜ਼ਾਰਿਆ ਮੀਆਂ ਬੀਵੀ ਨੇ,
ਔਰ ਇਤਬਾਰ ਹੁੰਦਾ ਹੈ, ਇਤਮਾਦ ਹੁੰਦਾ ਹੈ ਇੱਕ ਦੂਜੇ ਤੇ। ਉਹਨੇ ਬੀਵੀ ਦੀ ਗੱਲ ਮੰਨ ਲਈ ਹੈ, ਬੇਟੀ ਨੂੰ ਨਹੀਂ ਪੁੱਛਿਆ, ਇਸ ਗੱਲ ਦੀ ਤਹਿਕੀਕ ਨਹੀਂ ਕੀਤੀ ਕਿ ਅਸਲ ਰੌਲਾ ਕੀ ਹੈ ਜਾਂ ਮਾਮਲਾਤ ਕੀ ਨੇ। ਉਹਨੇ ਕਿਹਾ ਠੀਕ ਹੈ, ਇੰਝ ਹੀ ਕਰਨੇ ਆ, ਇਹਨੂੰ ਮਾਰ ਮੂਰ ਦਿੰਦੇ ਆ ਤਾਂ ਕਿ ਬਰਾਦਰੀ ਦੇ ਵਿੱਚ ਅਸੀਂ ਸ਼ਰਮਸਾਰ ਨਾ ਹੋਈਏ, ਮੁਆਸ਼ਰੇ ਦੇ ਵਿੱਚ ਅਸੀਂ ਜ਼ਲੀਲ ਨਾ ਹੋ ਜਾਈਏ, ਤੇ ਇਹਨੂੰ ਦਿਨ ਦਿਹਾੜੇ ਕਤਲ ਕਰੀਏ ਤੇ ਪਾ ਦਿੰਦੇ ਆ ਜਨਾਬ ਸਾਡੇ ਕੋਲ ਜੱਗਾ ਮੰਗਿਆ ਜਾ ਰਿਹਾ ਸੀ, ਉਹ ਕੋਈ ਲੋਕ ਆਏ ਨੇ ਔਰ ਸਾਡੀ ਬੇਟੀ ਨੂੰ ਮਾਰ ਕੇ ਟੁਰ ਗਏ ਨੇ। ਹੁਣ ਮਸਲਾ ਕੀ ਸੀ ਕਿ ਵਿੱਚ ਦੂਸਰੀ ਬੇਟੀ ਵੀ ਸ਼ਾਮਲ ਹੈ। ਦੂਸਰੀ ਬੇਟੀ ਕਿਵੇਂ ਸ਼ਾਮਲ ਹੋ ਗਈ ਇਹ ਵੀ ਤੇ ਘਰ ਦੇ ਵਿੱਚ, ਇਹਦਾ ਕੀ ਕਰੀਏ? ਜੇ ਤੇ ਇਹਨੂੰ ਕਿਤੇ ਸੱਜੇ ਖੱਬੇ ਕਰਕੇ ਤੇ ਪਿੱਛੋਂ ਬੱਚੀ ਨੂੰ ਮਾਰੀਏ ਤਾਂ ਵੀ ਹਾਲਾਤ ਮਸ਼ਕੂਕ ਹੁੰਦੇ ਨੇ। ਲਿਹਾਜ਼ਾ ਇਹ ਘਰ 'ਚ ਹੀ ਹੋਵੇ ਔਰ ਉਹਨੂੰ ਮਾਰ ਦਈਏ ਤੇ ਫਿਰ ਕੀ ਹੋਏਗਾ? ਫਿਰ ਉਹਨਾਂ ਸੋਚਿਆ ਚਲੋ ਛੋਟੀ ਨੂੰ ਕੋਈ ਸਮਝੂ ਦਿਆਂਗੇ ਵੀ ਤੂੰ ਵੀ ਬੰਦੇ ਦੀ ਪੁੱਤਰ ਬਣ ਕੇ ਰਹੀ, ਵਰਨਾ ਤੇਰੇ ਨਾਲ ਵੀ ਇਹ ਹੀ ਸਲੂਕ ਹੋਣਾ। ਉਹ ਕੀ ਕਰਦੇ ਨੇ ਜਨਾਬ ਅਲੀ ਕਿ ਦਿਨ ਦਿਹਾੜੇ ਆਪਣੀ ਬੇਟੀ ਨੂੰ ਕਤਲ ਕਰਦੇ ਨੇ। ਜਦੋਂ ਉਹ ਮੀਆਂ ਬੀਵੀ ਰਲ ਕੇ ਕਤਲ ਕਰਦੇ ਨੇ ਤੇ ਛੋਟੀ ਦੂਸਰੀ ਜਿਹੜੀ FA ਦੀ ਸਟੂਡੈਂਟ ਬੱਚੀ ਹੈ ਜਿਹਦਾ ਨਾਂ ਅਨੀਲ ਹੈ, ਉਹ ਵੀ ਮੌਜੂਦ ਹੈ। ਉਹਨੇ ਰੌਲਾ ਪਾ ਦਿੱਤਾ, ਉਹਨੇ ਕਿਹਾ ਕਿ ਮੈਂ ਤਾਂ ਸਾਰੀ ਦੁਨੀਆ ਨੂੰ ਦੱਸਾਂਗੀ ਤਲਕਾਤ ਮੇਰੀ ਮਾਂ ਦੇ ਕਿਹਦੇ ਨਾਲ ਹੈਗੇ ਨੇ ਤੇ ਮੇਰੀ ਭੈਣ ਨੂੰ ਕਿਉਂ ਮਾਰਿਆ ਗਿਆ ਵੇ, ਕਿਉਂਕਿ ਛੋਟੀ ਨੂੰ ਵੀ ਇਹ ਸਾਰੀ ਕਹਾਣੀ ਦਾ ਪਤਾ ਸੀ। ਜਦੋਂ ਉਹਨੇ ਰੌਲਾ ਪਾਇਆ ਤੇ ਉਹ ਨਾ ਆਓ ਨਾ ਵੇਖਿਆ, ਨਾ ਤਾਓ ਵੇਖਿਆ, ਨਾ ਖਾਵੰਦ ਨੂੰ ਫਿਰ ਵੀ ਨਹੀਂ ਜ਼ੇਨ 'ਚ ਗੱਲ ਆਈ ਕਿ ਛੋਟੀ ਕੋਲੋਂ ਵੀ ਪੁੱਛਾਂ ਕਿ ਅਸਲ ਮਾਮਲਾ ਹੈ ਕੀ, ਇਹਨੂੰ ਤੇ ਅਸੀਂ ਮਾਰ ਦਿੱਤਾ ਵੱਡੀ ਨੂੰ। ਉਹ ਕਰਦੇ ਕੀ ਨੇ ਜਨਾਬ ਅਲੀ, ਛੋਟੀ ਨੂੰ ਵੀ ਮਾਰ ਦਿੰਦੇ ਨੇ। ਛੋਟੀ ਨੂੰ ਵੀ ਮਾਰ ਕੇ ਔਰ ਜ਼ਰਾਏ ਨੇ ਦੱਸਿਆ ਕਿ ਉਹਨਾਂ ਬੱਚੀਆਂ ਦੇ ਹੱਥ ਵੀ ਕੱਟੇ ਸਨ। ਯਾਨੀ ਇਹਦਾ ਮਤਲਬ ਇਹ ਕਿ ਬਕਾਇਦਾ ਤਸ਼ੱਦਦ ਵੀ ਉਹਨਾਂ 'ਤੇ ਕੀਤਾ ਗਿਆ, ਉਹਨਾਂ ਨੂੰ ਬੜੇ ਬੁਰੇ ਤਰੀਕੇ ਨਾਲ ਦੋਵਾਂ ਧੀਆਂ ਨੂੰ ਕਤਲ ਕਰਕੇ ਤੇ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ ਕਿ ਜਨਾਬ ਅਲੀ ਅਸੀਂ ਤੇ ਬਾਜ਼ਾਰ ਗਏ ਸਾਂ ਔਰ ਸਾਡੀਆਂ ਧੀਆਂ ਨੂੰ ਕੋਈ ਕਤਲ ਕਰਕੇ ਟੁਰ ਗਿਆ। ਪੁਲਿਸ ਆਉਂਦੀ ਹੈ, ਲੈ ਕੇ ਚਲੀ ਜਾਂਦੀ ਹੈ। ਪਹਿਲਾ ਵਕੂਆ ਵੀ ਤੁਹਾਨੂੰ ਮੈਂ ਸੁਣਾ ਦਿੱਤਾ ਹੈ, ਦੂਜੀ ਅਸਲ ਸਟੋਰੀ ਸੁਣਾ ਦਿੱਤੀ ਹੈ। ਹੁਣ ਕੀ ਹੁੰਦਾ ਹੈ, ਪੁਲਿਸ ਚਾਹਵੇ ਤੇ ਕੀ ਨਹੀਂ ਹੋ ਸਕਦਾ। ਉਹ ਪੁਲਿਸ ਕਹਿੰਦੇ ਨੇ ਕਿ ਪੁਲਿਸ ਚਾਹਵੇ ਤੇ ਕੰਧਾਂ ਨੂੰ ਵੀ ਬੁਲਾ ਲੈਂਦੀ ਹੈ, ਕੰਧ ਨੂੰ ਵੀ ਜ਼ੁਬਾਨ ਲੱਗ ਜਾਂਦੀ ਹੈ ਜੇ ਪੁਲਿਸ ਚਾਹਵੇ ਤੇ। ਪੁਲਿਸ ਨੂੰ ਜਦੋਂ ਹਾਲਾਤ ਮਸ਼ਕੂਕ ਨਜ਼ਰ ਆਉਂਦੇ ਨੇ, ਇਨਵੈਸਟੀਗੇਟ ਕਰਦੀ ਹੈ ਸਾਰੇ ਕੇਸ ਨੂੰ, ਤੇ ਉਹਨਾਂ ਨੂੰ ਕੋਈ ਲੱਗਦਾ ਹੈ ਕਿ ਕੰਮ ਮਸ਼ਕੂਕ ਜਾਇ ਦੇ ਵਾਲਦ ਨੂੰ ਜਿਹੜਾ ਸ਼ਾਮਲੇ ਤਫਤੀਸ਼ ਕੀਤਾ ਜਾਵੇ। ਉਸ ਮਾਈ ਜਿਹੜੀ ਹੈਗੀ ਉਸ ਬੰਦੇ ਦੀ, ਜ਼ੁਲਫਕਾਰ ਦੀ ਬੀਵੀ, ਉਹਨੂੰ ਵੀ ਸ਼ਾਮਲੇ ਤਫਤੀਸ਼ ਕੀਤਾ ਜਾਵੇ। ਫਿਰ ਕੋਈ ਇਹਦਾ ਸਿਰਾ ਜਿਹੜਾ ਹੈਗਾ ਉਹ ਸਾਹਮਣੇ ਆਏਗਾ। ਜਦੋਂ ਪੁਲਿਸ ਨੇ ਮੀਆਂ ਬੀਵੀ ਨੂੰ ਸ਼ਾਮਲੇ ਤਫਤੀਸ਼ ਕੀਤਾ ਹੈ ਤੇ ਅਲੱਗਾ ਕਰਕੇ ਦੋਵਾਂ ਨੂੰ ਆਪਣੇ ਤਰੀਕੇ ਨਾਲ ਪੁੱਛਿਆ ਹੈ ਤੇ ਪਿਓ ਮੰਨ ਗਿਆ ਕਿ ਜਨਾਬ ਇਹ ਗੱਲ ਹੋਈ ਹੈ, ਬੇਟੀ ਮੇਰੀ ਜਿਹੜੀ ਇਸ ਤਰ੍ਹਾਂ ਦੀ ਬਗੈਰਤੀ ਕਰ ਰਹੀ ਸੀ, ਲਿਹਾਜ਼ਾ ਮੈਂ ਉਹਨੂੰ ਰਾਏ 'ਚੋਂ ਹਟਾ ਦਿੱਤਾ। ਦੂਜੀ ਚੌਂਕੇ ਮੌਕੇ ਦੀ ਗਵਾਹ ਬਣਦੀ ਪਈ ਸੀ, ਉਹਨੂੰ ਇਸ ਵਾਸਤੇ ਹਟਾ ਦਿੱਤਾ। ਹੁਣ ਬੀਵੀ ਨੂੰ ਪੁੱਛਿਆ ਜਾਂਦਾ ਹੈ ਵੀ ਤੂੰ ਆਪਣੇ ਖਾਵੰਦ ਦਾ ਕਿਉਂ ਸਾਥ ਦਿੱਤਾ, ਤੂੰ ਬੱਚੀਆਂ ਨੂੰ ਕਿਉਂ ਨਹੀਂ ਬਚਾਇਆ? ਔਰ ਉਹਦੇ ਨਾਲ ਵੀ ਜਦੋਂ ਸਖਤੀ ਕੀਤੀ ਜਾਂਦੀ ਹੈ ਤੇ ਅਸਲ ਕਹਾਣੀ ਸਾਹਮਣੇ ਫਿਰ ਆਉਂਦੀ ਹੈ। ਉਹ ਦੱਸਦੀ ਹੈ ਕਿ ਮੈਂ ਇੰਜ ਕਿਸੇ ਨਾਲ ਮਰਾਸਮ ਵਿੱਚ ਸੀ, ਬੇਟੀ ਨੂੰ ਮੇਰੀ ਨੂੰ ਪਤਾ ਚੱਲ ਗਿਆ, ਅੱਗੋਂ ਬੇਟੀ ਦਾ ਹੌਸਲਾ ਵਧਿਆ, ਉਹ ਕਿਸੇ ਨਾਲ ਮਰਾਸਮ ਵਿੱਚ ਹੋ ਗਈ ਤੇ ਇੰਜ ਸਾਡਾ ਘਰ ਉੱਜੜ ਗਿਆ। ਹੁਣ ਦੱਸੋ ਇੱਥੇ ਬੰਦਾ ਕਿਹੜੇ ਰਿਸ਼ਤੇ ਦਾ ਐਤਬਾਰ ਕਿਹੜੇ ਤੇ ਕਿਹੜੇ ਪਾਸੇ ਜਾਵੇ? ਇਹ ਸੱਚੀ ਗੱਲ ਹੈ ਕਿ ਪਿਓ ਨੇ ਬੜੇ ਖਾਬ ਵੇਖੇ ਹੋਣਗੇ ਉਹਨਾਂ ਬੱਚੀਆਂ ਬਾਰੇ। ਸਾਰੀ ਮਿਹਨਤ ਉੱਥੇ ਕਰਕੇ ਤੇ ਸਾਰੇ ਪੈਸੇ ਉਹਨਾਂ ਨੇ ਭਿਜਵਾਉਂਦਾ ਸੀ, ਮੇਰੀਆਂ ਬੱਚੀਆਂ ਪੜ੍ਹ ਲਿਖ ਜਾਣ ਤੇ ਕਿਸੇ ਅੱਛੇ ਘਰ 'ਚ ਇਹਨਾਂ ਦੀ ਸ਼ਾਦੀ ਹੋ ਜਾਵੇ। ਲੇਕਿਨ ਕੁਦਰਤ ਨੂੰ ਇਹ ਨਹੀਂ ਸੀ ਮਨਜ਼ੂਰ। ਉਹਦੀ ਵਜ੍ਹਾ ਇਹ ਕਿ ਜਦੋਂ ਲੋਕ ਬਾਹਰ ਚਲੇ ਜਾਂਦੇ ਨੇ ਔਰ ਕਿਨਾਂ ਦੇ ਪਿੱਛੇ ਹੁੰਦੇ ਨੇ ਘਰ ਨੂੰ ਸੰਭਾਲਣ ਵਾਲੇ, ਤੇ ਕਈ ਵਿਚਾਰੇ ਉਹਨਾਂ ਦੇ ਕੋਈ ਨਹੀਂ ਸੰਭਾਲਣ ਵਾਲੇ ਹੁੰਦੇ। ਲੇਕਿਨ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਬੱਚੀਆਂ ਨੂੰ ਕਤਲ ਕਰਨਾ ਨਹੀਂ ਸੀ ਚਾਹੀਦਾ। ਇਸ ਵਾਸਤੇ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰੱਬ ਦੀ ਰਜ਼ਾ ਮੰਨ ਜਾਣੀਆਂ ਚਾਹੀਦੀਆਂ ਨੇ ਔਰ ਹਾਲਾਤ ਨੂੰ ਸੁਧਾਰਿਆ ਜਾ ਸਕਦਾ ਹੈ, ਬਿਹਤਰੀ ਵੱਲ ਲਿਜਾਇਆ ਜਾ ਸਕਦਾ ਹੈ। ਬਹਰਹਾਲ ਇਹ ਸਟੋਰੀ ਦਾ ਐਂਡ ਸੀ ਜਨਾਬ ਕਿ ਕਹਾਣੀ ਕੋਈ ਸੀ ਔਰ ਨਿਕਲਿਆ ਕੀ। ਇੱਕ ਨਵੀਂ ਕਹਾਣੀ ਦੇ ਨਾਲ ਮਿਲਨੇ ਆ ਕਿਸੇ ਅਗਲੇ ਵਲਾਗ ਵਿੱਚ। ਰੱਬ ਰਾਖਾ।